ਗੌਰਮੈਂਟ ਕਾਲਜ ਦੇ ਵਿੱਚ ਆਉਂਦਿਆਂ ਸਾਰੀ ਉੱਥੇ ਨਾ ਸਿਰਫ ਮੇਰੇ ਤੋਂ ਪਹਿਲਾਂ ਕੰਪਲਸਰੀ ਸੀ, ਗੁਰਮੁਖੀ ਕੰਪਲਸਰੀ ਸੀ, ਔਰ ਫਿਰ ਮੇਰੇ ਆਉਣ ਨਾਲ ਉਸ ਦੇ ਵਿੱਚ ਹੋਰ ਵਾਧਾ ਹੋਏ। ਉਸ ਦੇ ਵਿੱਚ ਜਿਹੜਾ ਸੀ ਅਸੀਂ ਨਾ ਸਿਰਫ ਪਹਿਲੇ 100 ਦੀ ਕਲਾਸ ਬਣਾਈ, ਫਿਰ ਉਸ ਤੋਂ ਬਾਅਦ ਅਸੀਂ ਜਿਸ ਵੇਲੇ ਅਸੀਂ ਉਸ ਵੇਲੇ ਦੇ ਵਾਈਸ ਚਾਂਸਲਰ ਨੂੰ ਦੱਸਿਆ ਕਿ ਇਹਦੇ ਵਿੱਚ ਸਾਨੂੰ ਜਿਹੜਾ ਹੈ ਇੱਕ ਕੋਰਸ ਸ਼ੁਰੂ ਕਰਨਾ ਚਾਹੀਦਾ, ਤੇ ਉਹਨਾਂ ਨੇ ਮੰਨ ਲਈ ਗੱਲ ਕਿ ਯਾਰ ਯੂਨੀਵਰਸਿਟੀ ਨੂੰ ਇਸ ਦਾ ਫਾਇਦਾ ਵੀ ਹੋਏਗਾ। ਸੋ ਇਸ ਕਰਕੇ ਸਰਟੀਫਿਕੇਟ ਕੋਰਸ ਸ਼ੁਰੂ ਹੋ ਗਿਆ 3 ਮਹੀਨੇ ਦਾ। ਸੋ ਸਾਡੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਸੀ ਕਿ ਉਸ ਤੋਂ ਬਾਅਦ ਗੁਰਮੁਖੀ ਪੰਜਾਬੀ ਦਾ ਰਿਵਾਈਵਲ ਜਿਹੜਾ ਹੈ ਉਹ ਧੜਾ ਧੜ ਹੋਣ ਲੱਗ ਪਿਆ। ਹੁਣ ਬਹੁਤ ਸਾਰੇ ਲੋਕ ਆ ਗਏ ਨੇ, ਲੇਕਿਨ ਸ਼ੁਰੂਆਤ ਜਿਹੜੀ ਹੈ ਉਹ ਗੌਰਮੈਂਟ ਕਾਲਜ ਤੋਂ ਹੀ ਹੋ ਰਹੀ ਹੈ। ਬਹੁਤ ਸੋਹਣੀ ਗੱਲ ਔਰ ਬੜਾ ਖੁੱਲ੍ਹ ਕੇ ਤੁਸੀਂ ਦੱਸਿਆ, ਔਰ ਖਾਸ ਕਰ ਉਹ ਲੋਕ ਸਾਡੇ 'ਚ ਬੜੀ ਬਦਿਆਨਤੀ ਹੁੰਦੀ ਹੈ ਕਿ ਅਸੀਂ ਆਪਣੇ ਤੋਂ ਪਹਿਲੇ ਜਿਹੜੇ ਸਾਡੇ ਹੀਰੋਜ਼ ਹਨ, ਉਹ ਚਾਹੇ ਲਿਟਰੇਚਰ ਨਾਲ ਜੁੜੇ ਹੋਣ, ਕਿਸੇ ਵੀ ਪੱਖ ਤੋਂ ਹੋਣ, ਅਸੀਂ ਉਹਨਾਂ ਦੀ ਉਤਨੀ ਮਾਨਤਾ ਨਹੀਂ ਕਰਦੇ। ਸੋ ਤੁਹਾਡਾ ਇਹ ਵਸਫ ਹੈ ਕਿ ਤੁਸੀਂ ਉਹਨਾਂ ਦੇ ਸਾਰਿਆਂ ਨੂੰ ਸਰਾਹਿਆ। ਸੋ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ ਖਾਸ ਸਪੈਸੀਫਿਕ ਜਿਹੜੀ ਅੱਜ ਦੀ ਮੇਰੀ ਸਟਾਰਟਿੰਗ ਟਾਕ ਤੁਹਾਡੇ ਨਾਲ ਹੋ ਰਹੀ ਹੈ, ਮੈਨੂੰ ਬੜਾ ਅਜੀਬ ਵੀ ਲੱਗ ਰਹੀ ਹੈ, ਲੇਕਿਨ ਮੈਂ ਕੁਝ ਜਾਣਨਾ ਚਾਹੁੰਦਾ ਵਾਂ। ਐਜ਼ ਏ ਸਿੱਖ ਤੁਸੀਂ ਐਜੂਕੇਸ਼ਨਲਿਸਟ ਹੋ, ਇੱਥੋਂ ਦੇ ਪ੍ਰੋਫੈਸਰ ਹੋ, ਤੁਸੀਂ ਪੜ੍ਹਾਉਂਦੇ ਹੋ, ਕਿਤੇ ਤੁਹਾਨੂੰ ਲੱਗਿਆ ਕੋਈ ਡਿਫਰੈਂਸ ਕਿ ਇੱਕ ਮੁਸਲਿਮ ਪੰਜਾਬੀ, ਇੱਕ ਸਿੱਖ ਪੰਜਾਬੀ, ਇਹਨਾਂ ਦੇ ਦਰਮਿਆਨ ਕੋਈ ਵਿਤਕਰਾ ਰੱਖਿਆ ਜਾ ਰਹੀ ਹੈ ਜਾਂ ਇਕੁਅਲ ਹੈ ਇਹਨਾਂ ਕੰਸਟੀਟਿਊਸ਼ਨ ਇਹਨਾਂ ਐਜੂਕੇਸ਼ਨ ਇਦਾਰਿਆਂ ਦੇ ਅੰਦਰ? ਨਹੀਂ, ਬਹੁਤ ਮੁਸ਼ਕਿਲ ਹੁੰਦਾ ਹੈ ਇਹੋ ਜਿਹਾ ਸਵਾਲ ਨੂੰ। ਅਗਰ ਤੁਸੀਂ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ ਤਾਂ ਫੀਲ ਹੁੰਦੀ ਹੈ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਮੌਕੇ ਆ ਉਹ ਨਹੀਂ ਦਿੱਤੇ ਜਾਂਦੇ ਆ, ਪੂਰੇ ਉਸ ਤਰ੍ਹਾਂ ਦੇ ਮੌਕੇ ਨਹੀਂ ਦਿੱਤੇ ਜਾਂਦੇ ਆ ਜਿਵੇਂ ਅਕਸਰੀਅਤ ਨੂੰ ਦਿੱਤੇ ਜਾਂਦੇ ਆ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਹਾਲਤ ਹੈ, ਜਿਵੇਂ ਦੀ ਤੁਸੀਂ ਰਿਆਸਤ ਨੇ ਰਿਲੀਜਨ ਨੂੰ ਪ੍ਰੈਫਰ ਕੀਤਾ ਹੋਇਆ, ਫਿਰ ਜ਼ਾਹਰ ਹੈ ਉਹਦੀ ਸਾਰਾ ਕੁਛ ਜਿਹੜਾ ਹੈ ਮੁਆਸ਼ਰੇ ਦੇ ਉੱਤੇ ਪੈਂਦਾ ਹੈ। ਫਿਰ ਮੁਆਸ਼ਰੇ ਤੋਂ ਬਾਅਦ ਜ਼ਾਹਰ ਹੈ ਯੂਨੀਵਰਸਿਟੀਆਂ ਵੀ ਉਸੇ ਤਰ੍ਹਾਂ ਚਲਾਈਆਂ ਜਾ ਰਹੀਆਂ ਨੇ ਕਿ ਉਸ ਨੂੰ ਉਹ ਟੱਚ ਜਿਹੜਾ ਹੈ ਉਹ ਜ਼ਰੂਰ ਦਿੱਤਾ ਜਾਂਦਾ ਹੈ। ਹਰ ਗੱਲ ਦੇ ਵਿੱਚ ਜਿਹੜਾ ਮਜ਼ਹਬੀ ਟੱਚ ਹੈ ਉਹ ਜ਼ਰੂਰ ਦਿੱਤਾ ਜਾਂਦਾ ਹੈ। ਸੋ ਇਹ ਹੈ ਕਿ ਇੱਥੇ ਤੁਸੀਂ ਇੱਕ ਉਹ ਨਹੀਂ ਕਰ ਸਕਦੇ ਹੋ। ਬਹੁਤ ਸਾਰੇ ਸਾਡੇ ਦੋਸਤ ਦੁਖੀ ਹੋ ਕੇ ਨੌਕਰੀਆਂ ਛੱਡ ਕੇ ਬਾਹਰ ਵਸੇ ਨੇ, ਔਰ ਕ੍ਰਿਸਚਨ ਕਮਿਊਨਿਟੀ ਨੇ ਤੋਂ ਨੇ, ਹਿੰਦੂ ਕਮਿਊਨਿਟੀ ਨੂੰ ਨੇ। ਮੈਂ ਇਸ ਲਿਹਾਜ਼ ਨਾਲ ਥੋੜ੍ਹਾ ਜਿਹਾ ਖੁਸ਼ਕਿਸਮਤ ਹਾਂ ਕਿ ਮੈਨੂੰ ਉਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਮਿਲੀ ਹੈ। ਕੁਝ ਥਾਵਾਂ ਦੇ ਉੱਤੇ ਡਿਸਕ੍ਰਿਮੀਨੇਟ ਜ਼ਰੂਰ ਕੀਤਾ ਗਿਆ, ਲੇਕਿਨ ਉਸ ਤਰ੍ਹਾਂ ਦੀ ਓਵਰਆਲ ਵੇਖਿਆ ਜਾਵੇ ਤਾਂ ਉਸ ਤਰ੍ਹਾਂ ਦੀ ਨਹੀਂ ਮਿਲੀ ਹੈ ਕਿ ਮੇਰਾ ਹਕੂਕ ਜਿਹੜੇ ਆ ਉਹ ਸਲਬ ਕੀਤੇ ਜਾਣ। ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੋਈ ਹੈ। ਮੇਰੇ ਜਿਹੜੇ ਹਕੂਕ ਨੇ ਉਹ ਮੈਨੂੰ ਮਿਲ ਰਹੇ ਨੇ, ਲੇਕਿਨ ਹੈ ਕਿ ਕਿਤੇ ਨਾ ਕਿਤੇ ਫਿਰ ਵੀ ਫੀਲ ਤਾਂ ਜ਼ਰੂਰ ਹੁੰਦਾ ਹੈ ਕਿ ਇੱਥੇ ਇਹ ਡਿਸਕ੍ਰਿਮੀਨੇਸ਼ਨ ਹੈ। ਕਈ ਵਾਰੀ ਸਾਨੂੰ ਖਾਮੋਸ਼ ਹੋਣਾ ਪੈਂਦਾ ਹੈ ਇਸ ਗੱਲ ਲਈ। ਤੁਸੀਂ ਹਰ ਪੱਖ ਤੋਂ ਚੀਜ਼ਾਂ ਨੂੰ ਦੇਖਣ ਦੇ ਆਦੀ ਹੋ, ਖਾਲੀ ਐਜੂਕੇਸ਼ਨ ਦੇ ਨਾਲ ਜੁੜੀਆਂ ਚੀਜ਼ਾਂ ਤੋਂ ਨਹੀਂ ਹਨ। ਅਗਰ ਅਸੀਂ ਦੇਖੀਏ ਤਾਂ ਇੱਥੇ ਜਿਹੜੇ ਪੰਜਾਬ ਦੇ ਸੀਜ਼ਨਲ ਫੈਸਟੀਵਲ ਹਨ, ਬਾਅਦ ਦੇ ਵਿੱਚ ਉਹ ਸਿੱਖੀ ਦੇ ਨਾਲ ਵੀ ਜੁੜਿਆ, ਕਿਉਂਕਿ ਖਾਲਸਾ ਪੰਥ ਦੀ ਬੁਨਿਆਦ ਵਿਸਾਖੀ ਦੇ ਦਿਨ ਜਿਵੇਂ ਰੱਖੀ ਜਾਂਦੀ ਹੈ, ਅਤੇ ਇੱਥੇ ਜਿਹੜੇ ਉਹ ਦਿਨ ਮਨਾਏ ਜਾਂਦੇ ਹਨ ਉਹ ਤੁਸੀਂ ਕਿੰਝ ਮਨਾਉਂਦੇ ਹੋ? ਉਹ ਮਜ਼ਹਬੀ ਪਰਸਪੈਕਟਿਵ ਦੇ ਨਾਲ, ਰਿਲੀਜੀਅਸ ਪਰਸਪੈਕਟਿਵ ਦੇ ਨਾਲ ਮਨਾਉਂਦੇ ਹੋ ਜਾਂ ਸੀਜ਼ਨਲ ਫੈਸਟੀਵਲ ਦੇ ਤੌਰ 'ਤੇ ਮਨਾਉਂਦੇ ਹੋ? ਇਹ ਸਵਾਲ ਮੈਂ ਇਸ ਲਈ ਵੀ ਕਰ ਰਹੀ ਹਾਂ ਕਿ ਅੱਜ ਕੱਲ੍ਹ ਕਿਉਂਕਿ ਵਿਸਾਖੀ ਦੀ ਸੈਲੀਬ੍ਰੇਸ਼ਨਸ ਉਹ ਸਟਾਰਟ ਹੋ ਚੁੱਕੀਆਂ ਹਨ, ਲਹਿੰਦੇ ਪੰਜਾਬ ਦੇ ਅੰਦਰ ਵੀ, ਚੜ੍ਹਦੇ ਪੰਜਾਬ ਦੇ ਅੰਦਰ ਵੀ, ਪੂਰੀ ਦੁਨੀਆ ਦੇ ਅੰਦਰ ਵੀ। ਖਾਸ ਕਰ ਪੰਜਾਬੀ ਜਿਹੜੀ ਸਿੱਖ ਕਮਿਊਨਿਟੀ ਲਹਿੰਦੇ ਪੰਜਾਬ ਦੀ, ਉਹ ਕਿਵੇਂ ਉਸ ਨੂੰ ਸੈਲੀਬ੍ਰੇਟ ਕਰਦੀ ਹੈ? ਦੇਖੋ, ਅਗਰ ਘਰੋਂ ਵੇਖਿਆ ਜਾਏ ਤਾਂ ਮੇਰਾ ਤਾਲੁਕ ਜਿਹੜਾ ਹੈ ਬਹੁਤ ਹੀ ਮਜ਼ਹਬੀ ਘਰ ਨਾਲ ਤਾਲੁਕ ਹੈ, ਔਰ ਸਾਡਾ ਘਰ ਜਿਹੜਾ ਹੈ ਉਹ ਨਨਕਾਣਾ ਸਾਹਿਬ ਦਾ ਮਤਵੱਲੀ ਘਰਾਣਾ ਹੈ। ਸੋ ਇਸ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਹਾਂ, ਸਾਡੇ ਉੱਤੇ ਜਿਹੜਾ ਹੈ ਉਹ ਮਜ਼ਹਬੀ ਟੱਚ ਜਿਹੜਾ ਹੈ ਉਹ ਹਰ ਪਾਸੇ ਮੌਜੂਦ ਹੈ। ਅਸੀਂ ਘਰਾਂ ਦੇ ਵਿੱਚ ਕਿਉਂਕਿ ਮੁਆਸ਼ਰੇ ਨਾਲ ਬਹੁਤ ਵੱਡਾ ਫ਼ਰਕ ਚੱਲ ਰਿਹਾ ਹੈ, ਇੱਕ ਮਿਨੋਰਿਟੀ ਮੈਜੋਰਿਟੀ ਦਾ ਫ਼ਰਕ ਬਹੁਤ ਡਾਢਾ ਹੋ ਗਿਆ ਹੈ ਤੁਸੀਂ ਅਗਰ ਵੇਖਿਆ ਜਾਵੇ। ਅਤੇ ਉਹ ਅਗਰ ਅਸੀਂ ਵੇਖਦੇ ਹਾਂ ਕਿ ਜਿਹੜੇ ਸਾਡੇ ਕਲਚਰਲੀ ਫੈਸਟੀਵਲ ਨੇ, ਹੁਣ ਉਹਨਾਂ ਨੂੰ ਸਮਾਜ ਨੇ ਵੀ ਖੁਦ ਹੀ ਕਹਿਣਾ ਸ਼ੁਰੂ ਕਰਤਾ ਕਿ ਇਹ ਤਾਂ ਸਿੱਖਾਂ ਦੇ ਫੈਸਟੀਵਲ ਨੇ। ਹਰ ਅਗਰ ਫੈਸਟੀਵਲ ਕਲਚਰਲੀ ਹੁੰਦੇ ਆ, ਹੁਣ ਬਹੁਤ ਸਾਰੇ ਨੇ, ਬਸੰਤ ਹੈ ਨੇ, ਬਸੰਤ ਦੀ ਬਕਾਇਦਾ ਮਹੀਨਾ ਹੈ, ਬਸੰਤ ਗੁਰੂ ਸਾਹਿਬ ਦੇ ਉਹਨਾਂ ਨੇ ਵਡਿਆਇਆ ਹੈ
ਕਿ ਯਾਰ ਬਸੰਤ ਦੇ ਮਹੀਨੇ 'ਚ ਖੁਸ਼ੀ ਦਾ ਮਹੀਨਾ ਹੈ। ਸੋ ਅਗਰ ਵੇਖਿਆ ਜਾਵੇ ਤੇ ਲੋਹੜੀ ਹੈ, ਲੋਹੜੀ ਅਸੀਂ ਵੀ ਅੱਜ ਕੱਲ੍ਹ ਦੇਖੋ ਸਾਡੇ ਮਨਾਉਣਾ ਸ਼ੁਰੂ ਹੋ ਗਏ ਨੇ ਮੁਸਲਮਾਨ ਭਰਾ, ਲੇਕਿਨ ਕੁਛ 50 ਸਾਲ ਤੇ ਅਸੀਂ ਉਹ ਲੋਹੜੀ ਮਨਾਈ ਵੀ ਨਹੀਂ ਹੈ। ਸਟਾਪ ਲੱਗਿਆ ਰਹੀ ਹੈ, ਪਤਾ ਹੀ ਨਹੀਂ ਦੁਬਾਰਾ ਤੇ ਇਹਦਾ ਰਿਵਾਈਵਲ। ਵਿਸਾਖੀ ਵੀ ਕੁਛ ਲੋਕ ਮਨਾਉਂਦੇ ਸੀ, ਬਹੁਤ ਸਾਰੇ ਲੋਕ ਜਿਹੜੇ ਸੀ ਇਸ ਮੰਨਣ ਤੋਂ ਹੀ ਨਾਮਰ ਹੋ ਗਏ ਸੀ, ਇਸ ਨੂੰ ਕਲਚਰ ਲਈ ਇੱਕ ਤਿਉਹਾਰ ਮੰਨਦੇ ਨਹੀਂ ਸੀ ਹੈ। ਸੋ ਬਹਰਹਾਲ ਹੁਣ ਰਿਵਾਈਵਲ ਹੋ ਰਿਹਾ ਹੈ ਕਲਚਰ ਲਈ ਤਿਉਹਾਰਾਂ ਦਾ। ਮੇਰਾ ਖਿਆਲ ਹੈ ਕਿ ਮੈਨੂੰ ਖੁਸ਼ੀ ਜਿਹੜੀ ਹੁੰਦੀ ਹੈ ਉਹ ਜਿਹੜੀ ਹੈ ਮੈਂ ਅਕਸਰ ਗੱਲ ਕਰਦਾ ਕਿ ਮੈਨੂੰ ਧਾਰਮਿਕ ਫੰਕਸ਼ਨ ਤੋਂ ਜ਼ਿਆਦਾ ਮੈਨੂੰ ਜਿਹੜੀ ਸਾਡੀ ਟ੍ਰੈਡੀਸ਼ਨਲ ਹੈ, ਜਿਹੜੀ ਸਾਡੀ ਕਲਚਰਲੀ ਫੰਕਸ਼ਨ ਹੈ, ਉਸ ਦੇ ਵਿੱਚ ਜ਼ਿਆਦਾ ਖੁਸ਼ੀ ਹੁੰਦੀ ਹੈ। ਮੈਂ ਅਕਸਰੀਅਤ ਨਾਲ ਮਨਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਵਾਂ ਕਿ ਜਿੱਥੇ ਧਾਰਮਿਕ ਦੀ ਪੱਖ ਹੋਵੇ ਉੱਥੇ ਮੈਂ ਕੋਸ਼ਿਸ਼ ਕਰਨਾ ਕਿ ਮੇਰੀ ਸਾਈਡ ਜਿਹੜੇ ਸਮਾਜੀ ਤੌਰ ਤੇ ਹੋਵੇ ਕਿ ਇਹਨਾਂ ਨੂੰ ਸ਼ਊਰ ਦਿੱਤਾ ਜਾਵੇ। ਉਹ ਇੱਕ ਮੇਰੇ ਅੰਦਰ ਜਿਹੜੇ ਟੀਚਰ ਹੋਣ ਦੇ ਹੈ ਉਹ ਵੀ ਇੱਕ ਜ਼ਿਆਦਾ ਪ੍ਰਫੁੱਲਤ ਹੋ ਚੁੱਕਿਆ ਹੈ, ਜ਼ਿਆਦਾ ਖੁੱਲ੍ਹ ਚੁੱਕਿਆ ਹੈ। ਹੁਣ ਮੈਂ ਸਮਾਜੀ ਤੌਰ ਦੇ ਉੱਤੇ ਵੇਖਦਾ ਹਾਂ ਕਿ ਸਾਡੇ ਸਮਾਜ ਨੂੰ ਕਿਹੜੀ ਚੀਜ਼ ਤੋਂ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਇਸ ਨੂੰ ਵਾਪਸ ਆਪਣੇ ਮਾਂ ਬੋਲੀ, ਆਪਣੇ ਸੱਭਿਆਚਾਰਕ ਵੱਲ ਔਰ ਇਸ ਦੇ ਨਾਲ ਅਸੀਂ ਉਹਨਾਂ ਨੂੰ ਆਪਣੇ ਜਿਹੜੇ ਸਾਡੇ ਤਿਉਹਾਰ ਨੇ, ਜਿਹੜੇ ਸਾਡੇ ਦਿਹਾੜੇ ਨੇ, ਉਸ ਨਾਲ ਵਾਪਸ ਲੈ ਕੇ ਆਇਆ ਜਾਵੇ ਔਰ ਸਾਂਝ ਦੀ ਗੱਲ ਕੀਤੀ ਜਾਵੇ। ਕਲਿਆਣ ਜੀ, ਤੁਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ। ਇੱਕ ਚੀਜ਼ ਜਿਹੜੀ ਮੈਂ ਪੁੱਛਣਾ ਚਾਹ ਰਹੀ ਹਾਂ ਤੇ ਉਹ ਗੱਲ ਇਹ ਹੈ ਕਿ ਘੱਟ ਗਿਣਤੀ ਦੇ ਲੋਕਾਂ ਦੀ ਜਦੋਂ ਗੱਲ ਹੁੰਦੀ ਹੈ ਤੇ ਇੱਥੇ ਜਿਹੜੇ ਸੋਚਣ ਸਮਝਣ ਵਾਲੇ ਲੋਕ ਹਨ, ਜਿਨ੍ਹਾਂ ਨੂੰ ਰਿਆਸਤ ਤੋਂ ਹਟ ਕੇ ਸੋਚਦੇ ਆ, ਇੱਕ ਤਾਂ ਰਿਆਸਤੀ ਸੋਚ ਹੈ, ਉਹਨਾਂ ਦੇ ਅੰਦਰ ਜਿਹੜਾ ਸਾਡਾ ਲਿਬਰਲ ਤਬਕਾ ਹੈ ਜਾਂ ਸੈਕੂਲਰ ਬੁਨਿਆਦਾਂ 'ਤੇ ਸੋਚਦਾ ਹੈ, ਉਹਨਾਂ ਦੇ ਅੰਦਰ ਇੱਕ ਸੋਚ ਇਹ ਪ੍ਰੀਵੇਲ ਵੀ ਕਰਦੀ ਹੈ ਕਿ ਪਾਕਿਸਤਾਨ ਦੇ ਅੰਦਰ ਜਿਹੜੀ ਘੱਟ ਗਿਣਤੀ ਦੇ ਲੋਕ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਨੇੜੇ ਜਿਹੜੀ ਹੈ ਸਟੇਟ ਦੀ ਨੇੜਤਾ ਹੈ ਉਹ ਸਿੱਖ ਕਮਿਊਨਿਟੀ ਦੇ ਨਾਲ ਹੈ। ਬਾਕੀ ਜਿਹੜੇ ਘੱਟ ਗਿਣਤੀ ਦੇ ਲੋਕ ਹਨ ਉਹਨਾਂ ਦੇ ਨਾਲ ਨਹੀਂ ਹੈ। ਤੁਸੀਂ ਸਾਰੀ ਕਮਿਊਨਿਟੀਜ਼ ਜਿਤਨੀਆਂ ਹਨ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਹੋ, ਤੁਸੀਂ ਹਿੰਦੂਆਂ ਦੇ ਹੱਕਾਂ ਦੀ ਵੀ ਗੱਲ ਕਰਦੇ ਹੋ, ਕ੍ਰਿਸਚੀਅਨਸ ਦੀ ਵੀ ਗੱਲ ਕਰਦੇ ਹੋ, ਕਿਉਂਕਿ ਤੁਸੀਂ ਇੱਕ ਪੀਸ ਐਕਟਿਵਿਸਟ ਵੀ ਹੋ। ਕਿਵੇਂ ਦਾ ਲੱਗਿਆ ਕਿ ਇਹ ਜਿਹੜੀ ਸੋਚ ਹੈ ਇਹਦੇ ਵਿੱਚ ਕਿਤਨੀ ਕੁ ਹਕੀਕਤ ਹੈ? ਨਹੀਂ, ਮੈਂ ਬਿਲਕੁਲ ਇਹ ਗੱਲ ਕੋਈ ਤੁਸੀਂ ਵੱਖਰੇ ਨਹੀਂ ਕਰ ਰਹੇ, ਕ੍ਰਿਸਚਨ ਬੜੀ ਡਾਢੇ ਤਰੀਕੇ ਨਾਲ ਕਰ ਰਹੇ ਨੇ ਕਿ ਉਹ ਸਰਕਾਰ ਦੇ ਬਹੁਤ ਕਰੀਬ ਨੇ, ਸਰਕਾਰ ਉਹਨਾਂ ਨੂੰ ਬਹੁਤ ਫੰਡਿੰਗ ਕਰ ਰਹੀ ਹੈ, ਇਹ ਕਰ ਰਹੀ, ਉਹ ਕਰ ਰਹੀ। ਕੁਛ ਵੀ ਐਸਾ ਨਹੀਂ ਹੈ ਕਿ ਦੇਖੋ ਕਿ ਫੈਮਿਲੀ ਲਾਜ਼ ਨੇ, ਕਿ ਹਿੰਦੂਆਂ ਦੇ ਫੈਮਿਲੀ ਲਾਜ਼ ਬਣੇ ਨੇ, ਨਹੀਂ ਬਣੇ ਨੇ, ਕਿ ਕ੍ਰਿਸਚਨਾਂ ਦੇ ਫੈਮਿਲੀ ਲਾਜ਼ ਬਣੇ, ਨਹੀਂ ਬਣੇ ਨੇ, ਕਿ ਸਿੱਖਾਂ ਦੇ ਫੈਮਿਲੀ ਲਾਜ਼ ਨੇ ਬਣੇ, ਬਿਲਕੁਲ ਨਹੀਂ ਬਣੇ। ਅਸੀਂ ਬਿਲਕੁਲ ਇਸ ਗੱਲ ਨੂੰ ਮੈਂ ਬਿਲਕੁਲ ਨਹੀਂ ਮੰਨਦਾ ਹਾਂ ਕਿ ਸਿੱਖ ਰਿਆਸਤ ਪਾਕਿਸਤਾਨੀ ਰਿਆਸਤ ਦੇ ਬਹੁਤ ਕਰੀਬ ਨੇ। ਨਹੀਂ, ਸਾਨੂੰ ਸਮਾਜੀ ਤੌਰ ਦੇ ਉੱਤੇ ਜਿਹੜੀ ਸਾਬਕਾ ਜਿਹੜੇ ਅਸੀਂ ਇੱਥੋਂ ਦੇ ਵਸੋਂ ਸੀ ਪੰਜਾਬ ਦੇ, ਉਸ ਦਾ ਖਟਿਆ ਫਲ ਮਿਲਦਾ ਹੈ। ਉਹਨਾਂ ਲੋਕਾਂ ਦੇ ਵਿੱਚ ਜਿਹੜਾ ਸਿੱਖਾਂ ਦੀ ਜਾਂ ਸਰਦਾਰਾਂ ਦੀ ਜਿਹੜੀ ਨੇੜਤਾ ਸੀ, ਜਿਹੜੀ ਉਹਨਾਂ ਦੀ ਸੇਵਾ ਸੀ, ਜਿਹੜੀ ਉਹਨਾਂ ਦੀ ਬਹਾਦਰੀ ਸੀ, ਉਹ ਜਿਹੜੀ ਹੈ ਉਹ ਉਸ ਨੂੰ ਸਮਾਜ ਚੰਗੀ ਤਰ੍ਹਾਂ ਜਾਣਦਾ ਹੈ। ਸੋ ਸਾਨੂੰ ਸਮਾਜੀ ਤੌਰ ਤੇ ਫਾਇਦਾ ਮਿਲ ਰਿਹਾ, ਨਾ ਕਿ ਰਿਆਸਤੀ ਤੌਰ ਤੇ। ਸਾਨੂੰ ਰਿਆਸਤੀ ਤੌਰ ਤੇ ਕੋਈ ਫਾਇਦਾ ਮਿਲਿਆ, ਸਮਾਜੀ ਤੌਰ ਤੇ ਸਾਨੂੰ ਨੇੜਤਾ ਹੈ, ਸਮਾਜੀ ਤੌਰ ਤੇ ਕੁਝ ਚੀਜ਼ਾਂ ਦੀ ਸਾਨੂੰ ਦੁੱਖ ਘੱਟ ਮਿਲਦੇ ਨੇ। ਬਾਕੀ ਮੇਰਾ ਨਹੀਂ ਖਿਆਲ ਕਿ ਰਿਆਸਤ ਵਾਸਤੇ ਅਸੀਂ ਕੋਈ ਬਹੁਤ ਜ਼ਿਆਦਾ ਵਧੀਆ ਹਾਂ। ਰਿਆਸਤ ਵਾਸਤੇ ਸਾਰੀ ਆਮ ਆਬਾਦ ਸਾਰੀ ਸਮਾਜੀ ਤੌਰ ਤੇ ਪੌਪਟ ਹੈ, ਅਸੀਂ ਵੀ ਉਹਨਾਂ ਵਾਸਤੇ ਇੱਕ ਚੰਗੇ ਪੌਪਟ ਹੈ। ਕਿੰਨੇ ਬੱਚੇ ਆ ਤੁਹਾਡੇ? ਮੇਰੇ 5 ਬੱਚੇ ਹੈ ਜੀ। ਸਕੂਲ ਗੋਇੰਗ ਕਿਤਨੇ? ਸਕੂਲ ਗੋਇੰਗ 4 ਨੇ। 4 ਹਨ। ਕਦੀ ਕਿਸੇ ਬੱਚੇ ਨੇ ਆ ਕੇ ਦੁੱਖ ਦਾ ਇਸ ਦਾ ਇਜ਼ਹਾਰ ਕੀਤਾ ਹੋਵੇ ਕਿ ਮੇਰੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਰੱਖੀ ਗਈ? ਨਹੀਂ, ਇਹ ਹੈ, ਹੋਇਆ ਹੈ, ਬਹੁਤ ਸਾਰੀਆਂ ਥਾਵਾਂ 'ਤੇ ਹੋਇਆ ਹੈ। ਮੇਰੀ ਬੇਟੀਆਂ ਖਾਸ ਤੌਰ 'ਤੇ ਨੇ, ਔਰ ਬੇਟੀਆਂ ਜਿਹੜੀਆਂ ਨੇ ਬਹੁਤ ਹਸਾਸ ਹੁੰਦੀਆਂ ਨੇ, ਔਰ ਫਿਰ ਘਰ ਵੀ ਅਸੀਂ ਉਹਨਾਂ ਦਾ ਇਸ ਤਰ੍ਹਾਂ ਖਿਆਲ ਰੱਖਦੇ ਹਾਂ ਕਿ ਯਾਰ ਬਾਹਰ ਨਾ ਜਾਓ, ਬਾਹਰ ਸੁਸਾਇਟੀ ਨਹੀਂ ਚੰਗੀ ਹੈ। ਔਰ ਉਹ ਖੁਦ ਵੀ ਵੇਖਦੇ ਨੇ ਕਿ ਸੁਸਾਇਟੀ ਜਿਹੜਾ ਹੈ ਉਹ ਛੋਟੀ ਬੱਚਿਆਂ ਦੇ ਨਾਲ ਰੇਪ ਹੋ ਰਿਹਾ ਹੈ। ਬਹੁਤ ਮੁਸ਼ਕਿਲ ਮਰਾਹਲ ਨੇ। ਮੈਨੂੰ ਖੁਦ ਹੀ ਉਹਨਾਂ ਨੂੰ ਇਸ ਤਰ੍ਹਾਂ ਦਾ ਹਾਲ ਹੈ ਕਿ ਜ਼ਿਆਦਾ ਬੱਚੇ ਬਿਲਕੁਲ ਉਹਨਾਂ ਦੀ ਕੇਅਰ ਵੀ ਜ਼ਿਆਦਾ ਕਰਨੀ ਪੈਂਦੀ ਹੈ। ਮੈਨੂੰ ਖੁਦ ਹੀ ਉਹਨਾਂ ਨੂੰ ਸਕੂਲ ਛੱਡਣਾ ਪੈਂਦਾ ਹੈ, ਖੁਦ ਹੀ ਲੈਣਾ ਪੈਂਦਾ ਹੈ, ਖੁਦ ਹੀ ਟਿਊਸ਼ਨ ਛੱਡਣਾ, ਖੁਦ ਹੀ ਲੈਣਾ। ਇੱਕ ਬਹੁਤ ਮੁਸ਼ਕਿਲ ਮਰਹਲਾ ਹੈ ਸਮਾਜੀ ਤੌਰ ਦੇ ਉੱਤੇ ਕਿ ਇਸ ਟਾਈਮ ਖਾਸ ਤੌਰ 'ਤੇ ਮੈਜੋਰਟੀ ਮਿਨੋਰਟੀ ਇੱਕੋ ਹੀ ਗੱਲ ਹੈ ਕਿ ਕੁੜੀਆਂ ਖਾਸ ਤੌਰ 'ਤੇ ਮਹਿਫੂਜ਼ ਨਹੀਂ ਹਨ ਸਮਾਜੀ ਤੌਰ 'ਤੇ। ਉਹਨਾਂ ਦੇ ਸ਼ਿਕਾਰੀ ਘਾਤ ਲਾ ਕੇ ਬੈਠੇ ਹੋਏ ਹੁੰਦੇ ਆ। ਸੋ ਇਹ ਹੈ
ਕਿ ਇਹਦੇ ਵਿੱਚ ਮੈਜੋਰਟੀ ਮਿਨੋਰਟੀ ਦੀ ਕੋਈ ਗੱਲ ਨਹੀਂ ਹੈ। ਕੁੜੀਆਂ ਦੇ ਜਿੰਨੇ ਮਸਲੇ ਨੇ ਉਹ ਮੈਜੋਰਟੀ ਵਾਸਤੇ ਵੀ ਉਹਨੇ ਨੇ, ਮਿਨੋਰਟੀ ਵਾਸਤੇ ਉਹਨੇ, ਪਰ ਸਾਡੇ ਵਾਸਤੇ ਕੁਝ ਜ਼ਿਆਦਾ ਹੀ ਨੇ ਕਿ ਸ਼ਾਇਦ ਇਸ ਤਰ੍ਹਾਂ ਇਸਲਾਮ ਨੂੰ ਫਤਹ ਕਰਨਾ ਘੱਟ ਗਿਣਤੀ ਦੇ ਜਬਰਨ ਮਜ਼ਹਬੀ ਤਬਦੀਲੀ ਜਿਹੜਾ ਹੈ ਹੋ ਰਿਹਾ ਹੈ ਪੂਰੇ ਸਮਾਜ 'ਚ ਹੋ ਰਿਹਾ ਹੈ। ਸੋ ਉਹ ਇਸ ਤਰ੍ਹਾਂ ਦਾ ਹਾਲ ਜਿਹੜਾ ਹੈ, ਮੇਰਾ ਖਿਆਲ ਹੈ ਕਿ ਅਸੀਂ ਕੁਝ ਅੰਦਰੋਂ ਬਹੁਤ ਜ਼ਿਆਦਾ ਹਸਾਸ ਹੋ ਚੁੱਕੇ ਹਾਂ, ਅੰਦਰੋਂ ਬਹੁਤ ਜ਼ਿਆਦਾ ਡਰੇ ਹੋਏ ਹਾਂ। ਸੋ ਉਸ ਨਾਲ ਫੀਲ ਹੋ ਰਿਹਾ ਹੈ ਕਿ ਅਸੀਂ ਆਪੇ ਹੀ ਆਪਣੀ ਧੀਆਂ ਦੀ ਹਿਫਾਜ਼ਤ ਕਰੀਏ, ਸਾਨੂੰ ਸਕੂਨ ਮਿਲਦਾ ਹੈ। ਕਲਿਆਣ ਜੀ, ਕਦੀ ਬਲਕਿ ਅਕਸਰ ਇਹ ਹੁੰਦਾ ਹੋਏਗਾ, ਖਾਹਿਸ਼ ਪੈਦਾ ਹੋਈ ਕਿ ਕਾਸ਼ ਇਹ ਸਮਾਜ ਧਰਮਾਂ ਦੇ ਵਿੱਚ ਵੰਡ ਕੇ ਨਾ ਦੇਖਿਆ ਜਾਵੇ, ਇੱਕ ਸ਼ਹਿਰੀ ਦੇ ਤੌਰ ਤੇ ਸਾਨੂੰ ਵੇਖੇ, ਉਹ ਮੁਸਲਮਾਨ ਨੂੰ ਵੀ ਇੱਕ ਪੂਰਾ ਸ਼ਹਿਰੀ ਵੇਖੇ, ਉਹ ਕ੍ਰਿਸਚੀਅਨ ਨੂੰ ਵੀ ਦੇਖੇ, ਸਿੱਖ ਨੂੰ ਵੀ ਦੇਖੇ, ਹਿੰਦੂ ਨੂੰ ਵੀ ਦੇਖੇ, ਔਰ ਐਸਾ ਸਮਾਜ ਬਣਾਉਣ ਦੇ ਪਿੱਛੇ ਕਿਸ ਚੀਜ਼ ਦੀ ਲੋੜ ਹੈ? ਬਿਲਕੁਲ, ਦੇਖੋ ਕਿ ਜੋ ਪ੍ਰੋਮਿਸਿਸ ਸੀ, ਜੋ ਵਾਅਦੇ ਸੀ ਅਕਲੀਅਤਾਂ ਨਾਲ, ਉਹ ਇਸ ਤਰ੍ਹਾਂ ਦੇ ਆ ਕਿ ਰਿਆਸਤ ਨੂੰ ਕੋਈ ਤਲਕ ਨਹੀਂ ਹੋਏਗਾ, ਤੁਹਾਡੇ ਮੰਦਰ ਮਸਜਿਦ ਗੁਰਦੁਆਰੇ ਜਾਣ ਨਾਲ ਇਸ ਦਾ ਕੋਈ ਤਲਕ ਨਹੀਂ ਹੋਏਗਾ, ਤੁਸੀਂ ਕੋਈ ਵੀ ਹੋ, ਤੁਸੀਂ ਸਟੇਟ ਦੀ ਨਜ਼ਰ 'ਚ ਪਾਕਿਸਤਾਨੀ ਹੋ। ਇਹ ਵਾਅਦਾ ਤਾਂ 11 ਅਗਸਤ ਨੂੰ ਬਾਬਾਏ ਕੌਮ ਨੇ ਕੀਤਾ ਸੀ, ਪਰ ਇਸ ਵਾਅਦੇ ਉੱਤੇ ਅਮਲ ਨਹੀਂ ਹੋ ਸਕਿਆ। ਸੋ ਇਹ ਜਿਹੜੀਆਂ ਨੇ ਇਸ ਦੀਆਂ ਮੁਸ਼ਕਲਾਤ ਸਾਨੂੰ ਹੁਣ ਵੀ ਬਰਦਾਸ਼ਤ ਕਰਨੀਆਂ ਪੈ ਰਹੀਆਂ ਹੈ। 73 ਦੇ ਆਇਨ ਦੇ ਵਿੱਚ ਵਜ਼ੀਰ ਆਜ਼ਮ ਕੱਲਾ ਵਜ਼ੀਰ ਆਜ਼ਮ ਜਾਂ ਸਦਰ ਜਿਹੜਾ ਗੈਰ ਮੁਸਲਿਮ ਨਹੀਂ ਹੋ ਸਕਦਾ, ਬਲਕਿ ਇਹਦੀ ਇੱਕ ਚੈਨ ਬਣ ਗਈ ਹੈ। ਹੁਣ ਤਾਂ ਕਿਸੇ ਇਦਾਰੇ ਦਾ ਸਰਬਰਾਹ ਜਾਂ ਕਿਸੇ ਜ਼ਿਲ੍ਹੇ ਦਾ DCO ਵੀ ਗੈਰ ਮੁਸਲਿਮ ਨਹੀਂ ਹੋ ਸਕਦਾ। ਸੋ ਇਹਦੀ ਇੰਪਲੀਮੈਂਟ ਹੋ ਰਹੀ ਹੈ, ਕਿਸੇ ਜਗ੍ਹਾ 'ਤੇ ਕੋਈ ਐਸੀ ਮਿਸਾਲ ਵੀ ਸਾਡੇ ਕੋਲ ਕੋਈ ਨਹੀਂ ਹੈ। ਸੋ ਸਾਨੂੰ ਇਸ ਦਾ ਦੁੱਖ ਦੁਬਾਰਾ ਮੌਜੂਦ ਹੈ ਕਿ ਇਹ ਚੀਜ਼ਾਂ ਜਿਹੜੀਆਂ ਸੀ ਇਹ ਨਹੀਂ ਸੀ ਹੋਣੀਆਂ ਚਾਹੀਦੀਆਂ। 11 ਅਗਸਤ ਦੀ ਸਪੀਚ ਕੁਝ ਹੋਰ ਕਹਿ ਰਹੀ ਹੈ ਔਰ ਇੰਪਲੀਮੈਂਟ ਕੁਝ ਹੋਰ ਹੋ ਰਿਹਾ। ਸੋ ਇਹਦਾ ਦੁੱਖ ਤਾਂ ਮੌਜੂਦ ਹੈ। ਇਹ ਹਨ ਜੀ ਦੁਖਾਂਤ ਭਰੀਆਂ, ਦੁੱਖ ਭਰੀਆਂ, ਜਿੱਥੇ ਕੋਈ ਅੱਛਾ ਸੀ ਉਹਨਾਂ ਨੇ ਖੁੱਲ੍ਹ ਕੇ ਅੱਛਾ ਵੀ ਕਿਹਾ, ਤੇ ਜਿੱਥੇ ਕੁਝ ਵਿਤਕਰਾ ਹੁੰਦਾ ਹੈ ਉਹਨਾਂ ਨੇ ਪੂਰਾ ਸੱਚ ਵੀ ਬਿਆਨ ਕੀਤਾ। ਸੋ ਕਲਿਆਣ ਜੀ ਦੇ ਨਾਲ ਇਹ ਗੱਲਬਾਤ ਦਾ ਸਿਲਸਿਲਾ ਮੁਖਤਲਿਫ ਮੁੱਦਿਆਂ ਤੇ ਇਹ ਜਾਰੀ ਰਹੇਗਾ, ਔਰ ਮੁੱਦੇ ਇਹੀ ਹਨ, ਇਸ ਮਿੱਟੀ ਦੇ ਨਾਲ ਜੁੜੇ, ਇਸ ਧਰਤੀ ਦੇ ਲੋਕਾਂ ਦੇ ਨਾਲ ਜੁੜੇ, ਪੰਜਾਬੀ ਨਾਲ ਜੁੜੇ, ਪੰਜਾਬ ਦੇ ਨਾਲ ਜੁੜੇ ਰਹਿਣਾ ਪੰਜਾਬੀ ਪ੍ਰਚਾਰ ਨਾਲ।